ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜੂਨ 84 ਵਿੱਚ ਭਾਰਤ ਸਰਕਾਰ ਨੇ ਸ਼੍ਰੀ ਹਰਮੰਦਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖ ਨਸਲਕੁਸ਼ੀ ਦੇ ਘੱਲੂਕਾਰਿਆਂ ਦੀ ਸ਼ੁਰੂਆਤ ਕੀਤੀ ਸੀ। ਨਵੰਬਰ 84 ਅਤੇ ਫਿਰ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਹਜ਼ਾਰਾਂ ਨੂੰ ਹੀ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ। ਇਸ ਦੌਰ ਵਿੱਚ ਅਣਖੀ ਸਿੱਖ ਨੌਜਵਾਨ ਕੌਮੀ ਅਪਮਾਨ ਦਾ ਬਦਲਾ ਲੈਣ ਲਈ ਮੈਦਾਨ ਵਿੱਚ ਨਿਤਰੇ। ਹਜ਼ਾਰਾਂ ਸ਼ਹੀਦ ਹੋਏ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਲੰਬੇ ਮੁਕਾਬਲੇ ਚਲੇ ਅਤੇ ਲੰਬੇ ਹੀ ਮੁਕੱਦਮੇ ਚਲੇ ਅਤੇ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ। ਕਈ ਬੇਇਨਸਾਫੀ ਦੀ ਇੰਤਹਾ ਇੰਨੀ ਹੋਈ ਕਿ ਇਹਨਾਂ ਨੂੰ ਅਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਹੋਇਆ ਹੈ। ਕਈਆਂ ਨੂੰ ਤਾਂ 20 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਭਾਈ ਗੁਰਬਖਸ਼ ਸਿੰਘ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਇਹਨਾਂ ਸਿੰਘਾਂ ਦੀ ਰਿਹਾਈ ਲਈ 40 ਦਿਨ ਤੋਂ ਜ਼ਿਆਦਾ ਭੁੱਖ ਹੜਤਾਲ ਰੱਖੀ ਸੀ। ਉਦੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਅਪੀਲ ਤੇ ਭਾਈ ਗੁਰਬਖਸ਼ ਸਿੰਘ ਨੇ ਆਪਣਾ ਵਰਤ ਛੱਡਿਆ ਸੀ। ਜਥੇਦਾਰ ਸਾਹਿਬ ਨੇ ਇਹਨਾਂ ਕੈਦੀਆਂ ਨੂੰ ਰਿਹਾ ਕਰਵਾਉਣ ਦਾ ਜ਼ਿੰਮਾ ਲਿਆ ਸੀ। 1 ਸਾਲ ਬੀਤਣ ਬਾਅਦ ਵੀ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਭਾਈ ਗੁਰਬਖਸ਼ ਸਿੰਘ ਦੁਬਾਰਾ ਭੁੱਖ ਹੜਤਾਲ ਤੇ ਬੈਠੇ। ਅੱਜ ਉਹਨਾਂ ਦੇ ਵਰਤ ਨੂੰ 52 ਦਿਨ ਹੋ ਗਏ ਹਨ। ਵਿਊਅਰਸ, ਭਾਈ ਗੁਰਬਖਸ਼ ਸਿੰਘ ਵੱਲੋਂ ਕੌਮ ਨੂੰ ਸੱਦਾ ਦਿੱਤਾ ਗਿਆ ਹੈ ਕਿ 7 ਜਨਵਰੀ ਦਾ ਦਿਨ ਰੋਸ ਦਿਵਸ ਵਜੋਂ ਮਨਾਇਆ ਜਾਵੇ। ਇਸ ਸੰਬੰਧੀ ਟਰਾਈ ਸਟੇਟ ਦੀਆਂ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਮੈਨੇਜਮੈਂਟ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ 7 ਜਨਵਰੀ ਜਾਣੇ ਕਿ ਬੁੱਧਵਾਰ ਦੁਪਹਿਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਇੰਡੀਅਨ ਕਾਉਂਸਲੇਟ ਦੇ ਬਾਹਰ ਇੱਕ ਜ਼ੋਰਦਾਰ ਵਿਖਾਵਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਰਿਚਮੰਡ ਕਲਚਰ ਸੁਸਾਇਟੀ ਇਸ ਈਸਟ ਕੋਸਟ ਦੇ ਸਭ ਤੋਂ ਪੁਰਾਣੀ ਇਤਿਹਾਸਿਕ ਸੁਸਾਇਟੀ ਹੈ। ਪਿਛਲੇ ਕਈ ਦਹਾਕਿਆਂ ਤੋਂ ਹਰ ਪੰਥਕ ਪ੍ਰੋਗਰਾਮ ਦੀ ਅਗਵਾਈ ਕਰ ਰਹੀ ਹੈ। ਇਸ ਰੋਸ ਵਿਖਾਵੇ ਨੂੰ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅਗਵਾਈ ਦਿੱਤੀ ਜਾ ਰਹੀ ਹੈ। ਸਾਡੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਕੰਗ, ਸਾਬਕਾ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਚੀਮਾ ਅਤੇ ਇਸ ਰੋਸ ਵਿਖਾਵੇ ਦੇ ਕੋਆਰਡੀਨੇਟਰ ਸਰਦਾਰ ਕਿਰਪਾਲ ਸਿੰਘ ਬਿਲਿੰਗ ਆਏ ਹੋਏ ਹਨ। ਇਹਨਾਂ ਨਾਲ ਅਸੀਂ 7 ਜਨਵਰੀ ਦੇ ਰੋਸ ਵਿਖਾਵੇ ਸੰਬੰਧਿਤ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ। ਐਂਡ ਇਸ ਨਾਲ ਸਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹ ਸਾਡਾ ਆਪਣਾ ਚੈਨਲ ਨਾਟ ਓਨਲੀ ਇਨ ਅਮਰੀਕਾ ਆਲਸੋ ਇਨ ਕੈਨੇਡਾ ਦੇ ਵੈਲ5 ਨੈਟਵਰਕ ਤੇ ਵੀ ਆ ਗਿਆ ਹੈ, ਸੇ ਬੜੀ ਖੁਸ਼ੀ ਦੀ ਗੱਲ ਹੈ। ਵਧਾਈ ਤੁਹਾਨੂੰ। ਥੈਂਕ ਯੂ ਸੋ ਮਚ ਕੰਗ ਸਾਹਿਬ। ਕੰਗ ਸਾਹਿਬ, ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਆਲ ਓਵਰ ਦਾ ਵਰਲਡ, ਦੇ ਵਾਚਿੰਗ ਯੂ ਲਾਈਵ ਰਾਈਟ ਨਾਓ ਔਨ ਟੀਵੀ 84। ਸੋ ਅਸੀਂ ਚਾਹਾਂਗੇ ਤੁਸੀਂ ਸਾਨੂੰ ਕਲਚਰ ਸੁਸਾਇਟੀ ਦਾ ਰਿਚਮੰਡ ਹਿੱਲ ਗੁਰਦੁਆਰਾ ਹੈ ਇਸ ਦੇ ਪਿਛੋਕੜ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਟੀਵੀ 84 ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਸਮਾਂ ਦਿੱਤਾ, ਕਿਉਂਕਿ ਸਿੱਖ ਕਲਚਰ ਸੁਸਾਇਟੀ ਜੋ ਕਿ ਇੱਕ ਨਾਰਥ ਅਮਰੀਕਾ ਦੀ ਸਭ ਤੋਂ ਪੁਰਾਣੀ ਸੁਸਾਇਟੀ ਆ, ਜਿਹੜੀ ਕਿ ਟਰਾਈ ਸਟੇਟ ਨੂੰ ਦੀ ਇੱਕ ਮਦਰ ਸੁਸਾਇਟੀ ਕਰਕੇ ਜਿਹਨੂੰ ਜਾਣਿਆ ਜਾਂਦਾ। ਇਹ ਸੁਸਾਇਟੀ ਪਹਿਲਾਂ ਮੇਰੇ ਕੁਛ ਵੀਰਾਂ ਨੇ ਅਗਸਤ 1965 ਨੂੰ ਇਹਦੀ ਫਾਈਲਿੰਗ ਰਸੀਦ ਜਿਹੜੀ ਹੈ ਨਿਊਯਾਰਕ ਸਟੇਟ ਦੇ ਵਿੱਚ ਫਾਈਲ ਕੀਤੀ ਸੀ ਇਹਨੂੰ ਸਟੈਬਲਿਸ਼ ਕਰਨ ਵਾਸਤੇ। ਜੀ 1971 ਦੇ ਵਿੱਚ ਜਦੋਂ ਇਹ ਸਿੱਖ ਕਲਚਰ ਸੁਸਾਇਟੀ ਦੀ 70-71 ਦੇ ਵਿੱਚ ਇਹ ਬਿਲਡਿੰਗ ਲਈ ਗਈ ਜਿੱਥੇ ਕਿ ਚਰਚ ਸੀ ਤੇ ਉਹ ਸੁਸਾਇਟੀ ਬਣੀ। ਇਹਦੇ ਵਿੱਚ ਜਿੰਨੇ ਵੀ ਟਰਾਈ ਸਟੇਟ ਦੇ ਜਦੋਂ ਵੀ ਸਿੱਖ ਪੰਥ ਦੇ ਚੜ੍ਹਦੀ ਕਲਾ ਦੇ ਜਿੰਨੇ ਵੀ ਕਾਜ ਹੁੰਦੇ ਨੇ ਇਹ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਉਦੋਂ ਤੋਂ ਲੈ ਕੇ ਮੌਜੂਦਾ ਕੋਈ ਵੀ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਨੇ ਉਹਨਾਂ ਨੇ ਆਪਣੇ ਤੌਰ ਤੇ ਇਸ ਸਿੱਖ ਕਲਚਰ ਸੁਸਾਇਟੀ ਨੇ ਹਮੇਸ਼ਾ ਹੀ ਪੰਥ ਦੀ ਅਗਵਾਈ ਕੀਤੀ ਹੈ ਨਾਰਥ ਅਮਰੀਕਾ ਦੇ ਵਿੱਚ। ਜੀ ਇਹ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਹੀ ਆ ਕਿ ਚੈਨਲ ਤੋਂ ਹੀ ਪਤਾ ਲੱਗਦਾ ਕਿ ਚੈਨਲ 84 ਜਦੋਂ 1984 ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਉਹਨੂੰ ਢਹਿ ਢੇਰੀ ਕੀਤਾ ਗਿਆ, ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ, ਉਸ ਸਮੇਂ ਵੀ ਇੱਥੇ ਵਿਦੇਸ਼ਾਂ ਦੇ ਵਿੱਚ ਅਮਰੀਕਾ ਦੀ ਧਰਤੀ 'ਤੇ ਬੈਠੀਆਂ ਜਿਹੜੀਆਂ ਸੰਗਤਾਂ ਸੀ ਉਹ ਰੋਸ ਮੁਜ਼ਾਹਰੇ ਦੇ ਵਿੱਚ ਆਈਆਂ ਤੇ ਉਸ ਦਿਨ ਤੋਂ ਇੱਕ ਨਵੀਂ 1988 ਦੇ ਵਿੱਚ ਪਹਿਲੀ ਪਰੇਡ ਸਿੱਖ ਡੇ ਪਰੇਡ ਜਿਹੜੀ ਆ ਨਿਊਯਾਰਕ ਦੇ ਵਿੱਚ ਕੱਢੀ ਜਾਂਦੀ ਹੈ।
ਇਹ ਸਿੱਖ ਕਲਚਰ ਸੁਸਾਇਟੀ ਜਿਹੜੀ ਇਹ ਸਿੱਖਾਂ ਵਾਸਤੇ ਬੜੀ ਮਾਣ ਦੀ ਗੱਲ ਆ ਉਹ ਪਰੇਡ, ਕਿਉਂਕਿ ਜਿੱਥੇ ਕਿਸੇ ਵੀ ਕੰਟਰੀ ਦੇ ਇਸ ਕੰਟਰੀ ਦੇ ਵਿੱਚ ਨਿਊਯਾਰਕ ਦੇ ਵਿੱਚ ਨੈਸ਼ਨਲ ਲੈਵਲ ਤੇ ਇੱਕ ਪਰੇਡ ਨਿਕਲਦੀ ਆ, ਪਰ ਇਹ ਇੱਕ ਇੰਡੀਆ ਪਹਿਲਾ ਕੰਟਰੀ ਆ ਜਿੱਥੇ ਸਿੱਖਾਂ ਨੂੰ ਆਪਣੀ ਪਰੇਡ ਕੱਢਣ ਦਾ ਹੱਕ ਵਾ। ਉਸ ਟਾਈਮ ਜਿੰਨੀਆਂ ਵੀ ਟਰਾਈ ਸਟੇਟ ਦੀਆਂ ਸੰਗਤਾਂ ਸੀ ਉਹ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਰਹਿ ਕੇ ਅਸੀਂ ਇੱਕ ਕਦਮ ਦਾ ਜਿੱਦਾਂ ਸਾਡਾ ਗਲ ਘੁੱਟ ਹੋ ਰਿਹਾ ਹੈ ਅਸੀਂ ਉਹ ਮਹਿਸੂਸ ਕਰਦੇ ਹਾਂ, ਕਿਉਂਕਿ ਸਿੱਖ ਆਜ਼ਾਦ ਨਹੀਂ ਹੈ। ਹਾਂਜੀ, ਉਸ ਵਜ੍ਹਾ ਤੋਂ ਲੈ ਕੇ ਇਹ ਰੋਸ ਵਜੋਂ ਜਿਹੜੀ ਆ ਉਹ ਸਿੱਖ ਡੇ ਪਰੇਡ ਕੱਢੀ ਜਾ ਸੀ ਕਿ ਸਾਨੂੰ ਆਪਣੇ ਵੱਖਰੇ ਘਰ ਦੀ ਜ਼ਰੂਰਤ ਹੈ ਜੀ। ਉਸੇ ਸੰਬੰਧ ਦੇ ਵਿੱਚ ਅੱਜ ਜਿਸ ਤਰ੍ਹਾਂ ਕਿ ਇਹ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਥਰੂ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਹੋ ਰਿਹਾ, ਕਿਉਂਕਿ ਉੱਥੇ ਦੋਹਰਾ ਮਾਪ ਜਿਹੜਾ ਦੰਡ ਕਾਨੂੰਨ ਜਿਹੜਾ ਵਰਤਿਆ ਜਾਂਦਾ, ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਵਾਸਤੇ ਹੋਰ ਆ, ਬਾਕੀ ਜਿਹੜੀ ਮੈਜੋਰਟੀ ਆ ਉਹਦੇ ਵਾਸਤੇ ਹੋਰ ਆ। ਉਹਦੇ ਸੰਬੰਧ ਦੇ ਵਿੱਚ ਜਿੱਦਾਂ ਸਿੱਖ ਕਲਚਰ ਸੁਸਾਇਟੀ ਆ, ਇਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸੁਝਾਵਾਂ ਤੇ ਸੰਗਤੀ ਰੂਪ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਲੀਕਦੀ ਆ ਤੇ ਇਹ ਸਾਰੇ ਜਾਣੇ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਮੈਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਇਹੋ ਹੀ ਸਾਰਾ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਆਪਾਂ ਪਿਛੋਕੜ ਦੇ ਵਿੱਚ ਆਪਾਂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਸਿੱਖ ਸੁਸਾਇਟੀ ਮੋਹਰੇ ਹੋ ਕੇ ਅਗਵਾਈ ਕਰਦੀ ਆ, ਉਸੇ ਤਰ੍ਹਾਂ ਹੀ ਅਸੀਂ ਇਹ ਪ੍ਰੋਗਰਾਮ ਨੂੰ ਜਿਹੜਾ ਲਿਖਿਆ। ਜੀ ਬਿਲਕੁਲ, ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ। ਬਿਲਿੰਗ ਸਾਹਿਬ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਪਿਛਲੇ ਲੰਮੇ ਸਮੇਂ ਤੋਂ ਆਲਮੋਸਟ 52 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਸਾਡੇ ਮੁੱਦੇ ਦੇ ਉੱਪਰ, ਇਸ ਮੁੱਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਮੁੱਦੇ ਦੇ ਉੱਤੇ ਇੱਕ ਗੰਭੀਰਤਾ ਨਾਲ ਸੋਚ ਕੇ ਭਾਈ ਗੁਰਬਖਸ਼ ਸਿੰਘ ਵੱਲੋਂ ਜੋ ਸਾਨੂੰ ਸੱਦਾ ਦਿੱਤਾ ਗਿਆ ਹੈ, ਹਾਂਜੀ, ਕਿ ਜੋ ਸਾਡੇ ਨਾਲ ਦੂਰੀ ਮਾਪ ਨੀਤੀ, ਜਿਵੇਂ ਕੰਗ ਸਾਹਿਬ ਨੇ ਦੱਸਿਆ ਕਿ ਬਾਕੀ ਇੰਡੀਅਨਾਂ ਵਾਸਤੇ ਕੋਈ ਹੋਰ ਕਾਨੂੰਨ, ਸਿੱਖਾਂ ਵਾਸਤੇ ਕੋਈ ਹੋਰ ਕਾਨੂੰਨ, ਜਦੋਂ ਕਿ ਜੋ ਸਿੰਘ ਪਿਛਲੇ 1984 ਜਾਂ ਉਸ ਤੋਂ ਪਹਿਲਾਂ ਤੋਂ ਵੀ ਸਿੱਖਾਂ ਦੇ ਹੱਕਾਂ ਵਾਸਤੇ ਆਪਣੇ ਹੱਕ ਮੰਗਦੇ ਹੋਏ ਜੂਝਦੇ ਆ ਰਹੇ ਨੇ, ਆਪਣੇ ਸਥਾਨ ਦੀ ਪ੍ਰਾਪਤੀ ਲਈ ਜੂਝਦੇ ਆ ਰਹੇ ਨੇ, ਆਪਣੀ ਆਜ਼ਾਦੀ ਲਈ ਜੂਝਦੇ ਆ ਰਹੇ ਨੇ, ਉਹਨਾਂ ਦੇ ਉੱਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ। ਹਾਂਜੀ, ਤੇ ਉਹ ਆਪਣੀਆਂ ਸਜ਼ਾਵਾਂ ਜਿਹੜੀਆਂ ਉਹਨਾਂ ਦੇ ਕੋਰਟ ਸਿਸਟਮ ਨੇ ਦਿੱਤੀਆਂ ਪੂਰੀਆਂ ਕਰਨ ਤੋਂ ਬਾਅਦ ਵੀ ਆਪਣੀਆਂ ਜੋ ਤਕਲੀਫਾਂ ਨੇ ਉਹ ਜੇਲ੍ਹਾਂ ਦੇ ਵਿੱਚ ਚੱਲ ਰਹੇ ਨੇ। ਹਾਂਜੀ, ਉਹਨਾਂ ਵਾਸਤੇ ਭਾਈ ਗੁਰਬਖਸ਼ ਸਿੰਘ ਨੇ ਇਹ ਦੂਸਰੀ ਵਾਰੀ ਆਪਣਾ ਮਰਨ ਵਰਤ ਰੱਖਿਆ ਹੈ ਕਿ ਜਾਂ ਤਾਂ ਸਿੰਘ ਰਿਹਾ ਹੋਣਗੇ ਜਾਂ ਸਿੰਘ ਫੇਰ ਸ਼ਹੀਦੀ ਪਾਏਗਾ। ਜੇ ਇਹ ਸਿੰਘ ਰਿਹਾ ਹੋ ਜਾਂਦੇ ਨੇ ਤਾਂ ਇਹ ਖਾਲਸਾ ਪੰਥ ਦੀ ਬੜੀ ਵੱਡੀ ਜਿੱਤ ਹੋਏਗੀ ਤੇ ਮੁੜ ਕੇ ਇੰਡੀਅਨ ਗਵਰਨਮੈਂਟ ਸਾਡੇ ਨਾਲ ਜੋ ਦੂਰੀ ਮਾਪਦੰਡ ਵਰਤਦੀ ਹੈ ਉਹਨੂੰ ਸੋਚ ਸਮਝ ਕੇ ਕਰਨਾ ਪਏਗਾ। ਇਸ ਕਰਕੇ ਸਾਡਾ ਇਹ ਸਭ ਤੋਂ ਵੱਡਾ ਫਰਜ਼ ਬਣ ਜਾਂਦਾ ਹੈ ਕਿ ਜੋ 7 ਤਰੀਕ ਨੂੰ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਵੀ ਅਸੀਂ ਕਾਲੀਆਂ ਝੰਡੀਆਂ ਨਾਲ ਜਿੱਥੇ ਵੀ ਹਾਂ ਉੱਥੇ ਸੜਕਾਂ ਤੇ ਉਤਰ ਆਈਏ। ਖਾਸ ਤੌਰ ਤੇ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨੇ ਜੋ ਇਹ ਪ੍ਰੋਗਰਾਮ ਉਲੀਕਿਆ ਹੈ ਆਪਣੇ ਮੁਜ਼ਾਹਰਾ ਕਰਨ ਦਾ ਐਮਬੈਸੀ ਦੇ ਸਾਹਮਣੇ, ਉਹਨੂੰ ਅਸੀਂ ਭਰਮਾ ਸਹਿਯੋਗ ਦਈਏ ਜੀ। ਵੱਧ ਚੜ ਕੇ ਸਾਰੇ ਸਟੂਡੈਂਟ, ਸਾਰੇ ਬੀਬੀਆਂ, ਭੈਣਾਂ, ਬੱਚੇ, ਬਜ਼ੁਰਗ ਉਸ ਦਿਨ ਮਨਹਾਟਨ ਐਮਬੈਸੀ ਦੇ ਸਾਹਮਣੇ ਪਹੁੰਚੀਏ। ਹਰ ਗੁਰਦੁਆਰਾ ਸਾਹਿਬ ਦੇ ਉੱਤੋਂ ਬੱਸਾਂ ਚੱਲਣਗੀਆਂ ਤਾਂ ਕਿ ਇਸ ਇੰਡੀਅਨ ਗਵਰਨਮੈਂਟ ਨੂੰ ਅਸੀਂ ਇੱਕ ਸੁਨੇਹਾ ਦੇ ਦਈਏ ਕਿ ਇੰਡੀਆ ਦੇ ਵਿੱਚ ਤੁਸੀਂ ਸਾਨੂੰ ਆਪਣੇ ਗਲਵੇ ਦੇ ਵਿੱਚ ਕੰਟਰੋਲ ਕਰ ਸਕੋਗੇ, ਪਰ ਜਦੋਂ ਇਹ ਫੌਜਾਂ ਬਾਹਰੋਂ ਉੱਠ ਖੜੀਆਂ ਹੋਈਆਂ ਤਾਂ ਤੁਸੀਂ ਸਾਡੇ ਸਿੱਖਾਂ ਨਾਲ ਚਾਹੇ ਉੱਥੇ ਜਾਂ ਇੱਥੇ ਕਿਤੇ ਵੀ ਧੱਕਾ ਨਹੀਂ ਕਰ ਸਕੋਗੇ। ਇਸ ਕਰਕੇ ਸਾਡੀ ਇਹ ਪੁਰਜ਼ੋਰ ਅਪੀਲ ਹੈ ਜੋ ਅਸੀਂ ਭਾਈ ਗੁਰਬਖਸ਼ ਸਿੰਘ ਦੇ ਦਿੱਤੇ ਹੋਏ ਪ੍ਰੋਗਰਾਮ ਦੇ ਅਨੁਸਾਰ 7 ਤਰੀਕ ਨੂੰ ਇਹ ਮੁਜ਼ਾਹਰਾ ਕਰਨ ਜਾ ਰਹੇ ਹਾਂ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਇਸ ਜਿਹੜਾ ਰੋਸ ਵਿਖਾਵਾ ਹੋ ਰਿਹਾ 7 ਜਨਵਰੀ, ਇਸ ਬਾਰੇ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਚੀਮਾ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਹੋ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫੀ ਦੇਰ ਤੋਂ ਬੈਠੇ ਨੇ ਵਰਤੇ। ਇਹ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੇ ਪਿਛੋਕੜ ਵਾਲੇ ਵੀ ਜਾਣੇ, ਕਿਉਂਕਿ ਜੂਨ 84 ਤੋਂ ਘੱਲੂਘਾਰੇ ਤੋਂ ਬਾਅਦ, ਨਵੰਬਰ 84 ਨਸਲਕੁਸ਼ੀ ਤੋਂ ਬਾਅਦ ਇਹਨਾਂ ਨੂੰ ਬੇਗੁਨਾਹ ਨੂੰ ਕਈਆਂ ਨੂੰ ਫੜ ਕੇ ਜਾਂ ਕਈਆਂ ਨੇ ਆਪਣੀ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ, ਉਹਨਾਂ ਨੂੰ ਫੜ ਕੇ ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਹੈ। ਇਹਨਾਂ ਦੇ ਪਿਛੋਕੜ ਬਾਰੇ ਥੋੜਾ ਸਾਡੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ, ਸਪੈਸ਼ਲ ਨਿਊ ਜਨਰੇਸ਼ਨ ਨੂੰ। ਹਾਂਜੀ, ਵੇਖੋ, ਇਹ ਜਦੋਂ ਜੂਨ 84 ਤੋਂ ਲੈ ਕੇ ਆਪਣੇ ਨਾਲ ਜੋ ਵੀ ਸਿੱਖਾਂ ਦੇ ਨਾਲ ਵਧੀਕੀਆਂ ਹੁੰਦੀਆਂ ਰਹੀਆਂ ਨੇ, ਸਮੇਂ ਸਿਰ ਸਿੱਖਾਂ ਨੇ ਉਹਦਾ ਢੁਕਵਾਂ ਜਵਾਬ ਦਿੱਤਾ ਇੰਡੀਆ ਗਵਰਨਮੈਂਟ ਨੂੰ। ਉਹਦੇ ਸੰਬੰਧ ਵਿੱਚ ਹੀ
ਉਦੋਂ ਦੇ ਹੀ ਜੋ ਆਪਣੇ ਇਹ ਸਿੱਖ ਸੀਗੇ ਆਪਣੇ ਜੋ ਹੁਣ ਬੰਦੀ ਬਣਾਏ ਗਏ ਨੇ ਵਿਚਾਰੇ, ਇਹਨਾਂ ਨੇ ਵੱਧ ਚੜ ਕੇ ਸਿੱਖ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਕਿਉਂਕਿ ਉਹਨਾਂ ਨੇ ਆਪਣੇ ਵਾਸਤੇ ਨਹੀਂ ਸੀ ਕੀਤਾ, ਉਹਨਾਂ ਸਿੱਖ ਕੌਮ ਵਾਸਤੇ ਕੀਤਾ ਸੀ, ਜੋ ਕਿ ਮੌਕੇ ਦੀ ਸਰਕਾਰ ਨੇ ਜੋ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਉਹ ਉਹਨਾਂ ਨੇ ਪੂਰੀਆਂ ਕਰ ਲਈਆਂ। ਹੁਣ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਹੋਰ ਇੰਡੀਅਨਸ ਹੋਰ ਸਾਰਿਆਂ ਨੂੰ ਮਾਫ ਵੀ ਕਰਦੇ ਆ ਔਰ ਛੱਡਿਆ ਵੀ ਹੈ, ਇਹਨਾਂ ਦੀਆਂ ਤੇ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਇਹਨਾਂ ਨੂੰ ਜ਼ਰੂਰੀ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਸੀ। ਬਹੁਤ ਵਾਰ ਬੇਨਤੀਆਂ ਵੀ ਕੀਤੀਆਂ ਗਈਆਂ, ਸਿੱਖ ਜਥੇਬੰਦੀਆਂ ਨੇ ਪੂਰਾ ਜ਼ੋਰ ਵੀ ਲਾਇਆ ਔਰ ਉਹਨੂੰ ਡੈਮੋਸਟ੍ਰੇਸ਼ਨ ਵੀ ਕੀਤੇ, ਪਰ ਹਿੰਦੁਸਤਾਨ ਦੀ ਸਰਕਾਰ ਨੇ ਅਜੇ ਤੱਕ ਕੁਝ ਵੀ ਉਹਦੇ ਬਾਰੇ ਕੋਈ ਕਦਮ ਨਹੀਂ ਚੁੱਕਿਆ, ਜਿਸ ਦੇ ਰੋਸ ਵਜੋਂ ਅੱਜ ਹੁਣ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਮੁਹਿੰਮ ਚਲਾਈ ਹੈ। ਔਰ ਉਹਨਾਂ ਨੇ ਕਿਹਾ ਆ ਕਿ ਅਸੀਂ ਜਿੰਨਾ ਚਿਰ, ਕਿਉਂਕਿ ਉਹ ਆਪਣੇ ਵਾਸਤੇ ਨਹੀਂ ਕਰ ਰਹੇ, ਉਹ ਸਿੱਖ ਕੌਮ ਵਾਸਤੇ ਕਰ ਰਹੇ ਨੇ, ਉਹ ਜੋ ਸਿੱਖ ਕੌਮ ਦੇ ਨਾਲ ਨਜਾਇਜ਼ ਹੋ ਰਹੀ ਹੈ ਉਹਦੇ ਅਗੇਂਸਟ ਕਰ ਰਹੇ ਨੇ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਪਰ ਹਿੰਦੁਸਤਾਨ ਦੀ ਸਰਕਾਰ ਅਜੇ ਉਹਨਾਂ ਨੂੰ ਛੱਡ ਨਹੀਂ ਰਹੀ, ਇਸ ਕਰਕੇ ਜਿੰਨਾ ਚਿਰ ਉਹਨਾਂ ਨੂੰ ਛੱਡੇਗੇ ਨਹੀਂ, ਮੈਂ ਆਪਣੀ ਜਿੰਦ ਜਾਨ ਜਿਹੜੀ ਹੈ ਉਹ ਕੌਮ ਦੇ ਲੇਖੇ ਲਾਵਾਂਗਾ। ਔਰ ਮੈਂ ਕੋਸ਼ਿਸ਼ ਇਹੀ ਉਹਨਾਂ ਦੀ ਕਿ ਇਹ ਜਿਹੜੇ ਰਿਹਾਈ ਬੰਦੀ ਨੌਜਵਾਨ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਗਰ ਉਹਨਾਂ ਨੇ ਤੇ ਅੱਜ ਦੀ ਵੀ ਜਿਹੜੀ ਅਸੀਂ YouTube ਤੇ ਸੁਣੀ ਹੈ ਜੀ, WhatsApp ਤੇ ਵੀ ਨਿਊਜ਼ ਸੁਣੀ ਹੈ, ਉਹਨਾਂ ਦੀ ABP ਇੱਕ ਚੈਨਲ ਹੈ, ਉਹਨਾਂ ਨੇ ਨਿਊਜ਼ ਉੱਥੇ ਦਿੱਤੀ ਹੈਗੀ ਹੈ, ਉਹਨਾਂ ਨੇ ਇੰਟਰਵਿਊ ਦਿੱਤੀ, ਉਹਨਾਂ ਕਿਹਾ ਕਿ ਮੇਰਾ ਤਾਂ ਜੋ ਵੀ ਜੀ ਮੈਂ ਕਰ ਰਿਹਾ ਵਾਂ ਇਹ ਇਹਨਾਂ ਨੂੰ ਛੱਡਣੇ ਹੀ ਪੈਣਗੇ, ਕਿ ਜਿੰਨਾ ਚਿਰ ਇਹ ਛੱਡਣਗੇ ਨਹੀਂ ਉਹਨਾਂ ਚਿਰ ਚਾਹੇ ਮੈਂ ਜਾਵਾਂ ਸ਼ਹੀਦ ਹੋਵਾਂ ਜੋ ਮਰਜ਼ੀ ਹੋਵੇ। ਸਿੰਘਾਂ ਨੂੰ ਵੀ ਉਹਨਾਂ ਨੇ ਇਹੀ ਕਿਹਾ ਜੋ ਜਿਨ੍ਹਾਂ ਨੇ ਉਹਨਾਂ ਨੂੰ ਕੁਐਸਚਨ ਕੀਤੇ ਨੇ, ਉਹਨਾਂ ਨੇ ਕਿਹਾ ਮੇਰੇ ਮਰਨ ਦਾ ਮੇਰੀ ਸ਼ਹੀਦੀ ਦਾ ਤੁਸੀਂ ਫਿਕਰ ਨਾ ਕਰੋ, ਤੁਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਕੰਮ ਕਰੋ ਔਰ ਇਹ ਇਹਨਾਂ ਨੂੰ ਹੁਣ ਛੱਡਣੇ ਹੀ ਪੈਣਗੇ। ਅਸੀਂ ਜਿੱਥੇ ਸਿੱਖ ਜਥੇਬੰਦੀਆਂ ਔਰ ਸਿੱਖ ਸੰਸਥਾਵਾਂ ਔਰ ਸਾਰੇ ਹੀ ਜਿੰਨੇ ਵੀ ਸਿੱਖ ਜਨਤਾ ਜਿੱਥੇ ਜਿੱਥੇ ਵੀ ਸੁਣਦੀ ਹੈ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਿਨ੍ਹਾਂ ਨੇ 7 ਜਨਵਰੀ ਨੂੰ ਇਹ ਸੱਦਾ ਦਿੱਤਾ ਹੋਇਆ ਹੈ, ਜਿਹਦੇ ਵਿੱਚ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨੇ ਵਿਸ਼ੇਸ਼ ਤੌਰ ਤੇ ਇਹ ਸਮਾਗਮ ਜਿਹੜਾ ਇੰਡੀਅਨ ਕੌਂਸਲੇਟ ਦੇ ਸਾਹਮਣੇ ਰੱਖਿਆ ਹੈਗਾ, ਹੁਮ ਹੁਮਾ ਕੇ ਪਹੁੰਚੋ ਔਰ ਭਾਈ ਗੁਰਬਖਸ਼ ਸਿੰਘ ਜੀ ਦੀ ਜੋ ਖਾਸ਼ ਹੈ ਉਹਨੂੰ ਪੂਰਾ ਕਰੀਏ, ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਈਏ, ਇਹ ਹੁਣ ਕਰਨੇ ਹੀ ਪੈਣਗੇ। ਇਹ ਅਸੀਂ ਸਿੱਖ ਕਲਚਰ ਸੁਸਾਇਟੀ ਔਰ ਹੋਰ ਸਿੱਖ ਜਥੇਬੰਦੀਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਔਰ ਸਭ ਤੋਂ ਜ਼ਿਆਦਾ ਅਸੀਂ TV 84 ਜਿਨ੍ਹਾਂ ਨੇ ਸਾਨੂੰ ਇੱਥੇ ਸੱਦ ਕੇ ਇਹ ਮੈਸੇਜ ਦੇਣ ਵਾਸਤੇ ਵਰਲਡ ਦੇ ਵਿੱਚ ਔਰ ਸਾਰੀ ਸਿੱਖ ਕੌਮ ਨੂੰ ਇਹ ਸਾਨੂੰ ਚਾਂਸ ਦਿੱਤਾ, ਅਸੀਂ ਆਪ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਸੋ ਮਚ। ਤੇ ਕੰਗ ਸਾਹਿਬ ਤੁਸੀਂ ਇਸ ਸੰਬੰਧੀ ਕੁਝ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਵੇਖੋ ਜਿਹੜੇ ਸਿੱਖ ਸਿੰਘ ਖਾਲਸਾ ਨਾ ਇਹ ਜੇਲ੍ਹ ਤੋਂ ਨਹੀਂ ਡਰਦਾ, ਕਿਉਂਕਿ ਸਾਡੇ ਗੁਰੂਆਂ ਨੇ ਵੀ ਜੇਲ੍ਹਾਂ ਬਹੁਤ ਕੱਟੀਆਂ। ਬਿਲਕੁਲ ਅਸੀਂ ਅਸਲੀ ਸਾਡਾ ਜਿਹੜਾ ਇਹ ਆ ਕਿ ਜਦੋਂ ਕਿਸੇ ਨੂੰ ਜੇ ਸੁਪਰੀਮ ਕੋਰਟ ਨੇ ਜਾਂ ਸਾਡੀ ਜੁਡੀਸ਼ਰੀ ਨੇ ਜੋ ਉਹਦਾ ਜੇ ਕੋਈ ਕ੍ਰਾਈਮ ਇਹਨਾਂ ਨੇ ਝੂਠੀਆਂ ਸੱਚੀਆਂ ਕਰਕੇ ਸਾਬਤ ਕੀਤਾ ਤੇ ਜਿਹੜੀ ਉਹਦੀ ਜਿਹੜੀ ਸਜ਼ਾ ਵਾ ਜਿੰਨੇ ਸਾਲ ਦੀ ਹੈਗੀ ਉਹਨੇ ਉਹ ਬੰਦੇ ਨੇ ਭੁਗਤ ਲਈ ਆ ਤੇ ਉਸ ਟਾਈਮ ਉਹਨੂੰ ਉਹਦਾ ਉਦੋਂ ਬਾਅਦ ਰਿਹਾ ਕਰਨਾ ਚਾਹੀਦਾ। ਸਾਡਾ ਅਸਲੀ ਪ੍ਰੋਟੈਸਟ ਇਹ ਆ ਕਿਉਂਕਿ ਜਿਨ੍ਹਾਂ ਨੇ ਜੇ ਉਹਨਾਂ ਨੇ ਆਪਣੀ ਸਜ਼ਾ ਉਹ ਕੱਟ ਲਈ ਆ ਤੇ ਉਦੋਂ ਬਿਨਾਂ ਉਹਨੂੰ ਅਨਕਨਸਟੀਟਿਊਸ਼ਨਲੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਤੇ ਉਹ ਜਿਹੜਾ ਵਾ ਉਹ ਸਿੱਖ ਕੌਮ ਦੇ ਨਾਲ ਬਿਲਕੁਲ ਜਿਹੜੀ ਉਹ ਕਿਸਮ ਦਾ ਸਿੱਧਾ ਹੀ ਧੱਕਾ। ਬਿਲਕੁਲ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਰੋਸ ਪ੍ਰੋਟੈਸਟ ਵਾ ਨਾ ਇਹਦਾ ਮੇਜਰ ਕਾਰਨ ਇਹ ਆ ਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸਿੱਖ ਪੰਥ ਲਈ ਉਹ ਸਿੰਘ ਯੋਧਿਆਂ ਲਈ ਜਿਹੜੇ ਕਿ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਚੁੱਕਿਆ ਪਰ ਮੈਂ ਸਮਝਦਾ ਕਿ ਜਿੱਥੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਡੇ ਆਪਣੀ ਪੰਜਾਬ ਸਰਕਾਰ ਵਾ ਜਿੱਥੇ ਜਿੱਥੇ ਵੀ ਸਿੱਖ ਬੈਠਾ ਵਾ ਜਿਹੜੀ ਉਹਦੀ ਪੋਜੀਸ਼ਨ ਆ ਉਹਨੂੰ ਇਸ ਉੱਤੇ ਪੁਰਜ਼ੋਰ ਲਾ ਕੇ ਉਹਨਾਂ ਨੂੰ ਰਿਹਾ ਕਰਾਉਣਾ ਚਾਹੀਦਾ। ਕਿਉਂਕਿ ਜੇ ਉਹਨਾਂ ਨੇ ਮਤਾ ਚੁੱਕਿਆ ਵਾ ਕਿਉਂਕਿ ਅੱਜ ਉਹਨਾਂ ਨੇ 52-53 ਦਿਨ ਉਹਨਾਂ ਨੂੰ ਹੋ ਗਏ ਨੇ ਭੁੱਖ ਹੜਤਾਲ ਦੇ ਉੱਤੇ ਤੇ ਉਹਦਾ ਕਾਰਨ ਇਹ ਆ ਵੀ ਅਸੀਂ ਇਹ ਰੋਸ ਪ੍ਰੋਟੈਸਟ ਇਸ ਕਰਕੇ ਕਰਨ ਰਹੇ ਆ ਕਿ ਜੇ ਉਹਨਾਂ ਉਸ ਸਿੰਘ ਦੀ ਖਾਲਸੇ ਨੇ ਜੇ ਇੱਕ ਸੰਦੇਸ਼ ਕੌਮ ਨੂੰ ਦਿੱਤਾ ਨਾ
ਤੇ ਅਸੀਂ ਉਹ ਸੰਦੇਸ਼ ਦੇ ਉੱਤੇ ਪਹਿਰਾ ਦਈਏ, ਕਿਉਂਕਿ ਅਸੀਂ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰੋਟੈਸਟ ਕਰੀਏ, ਤਾਂ ਕਿ ਇੱਕ ਤਾਂ ਉਹਨੂੰ ਮੋਰਲ ਸਪੋਰਟ ਮਿਲੇ, ਇੱਕ ਅਸੀਂ ਇੰਡੀਅਨ ਗਵਰਨਮੈਂਟ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਿੱਖ ਨੇ ਉਹ ਆਪਣਾ ਇਨਸਾਫ ਹੀ ਮੰਗਦੇ ਨੇ, ਕਿਉਂਕਿ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ, ਨਾ ਇਹ ਧੱਕਾ ਕਰਦੇ ਨੇ। ਤੇ ਇਸ ਕਰਕੇ ਸਾਨੂੰ ਵੀ ਜੇ ਮਤਲਬ ਕਿ ਜਿਹੜੇ ਸਿੰਘ ਨੇ ਉਹਨਾਂ ਨੂੰ ਰਿਹਾਈ ਕੀਤੀ ਜਾਵੇ। ਦੂਸਰਾ ਇਹਦਾ ਅਸੀਂ ਮੈਮੋਰੈਂਡਮ ਬਣਾਇਆ, ਉਹ ਇੰਡੀਅਨ ਕੌਂਸਲੇਟ ਨੂੰ ਮੈਮੋਰੈਂਡਮ ਦਿੱਤਾ ਜਾਊਗਾ। ਇਹਦੇ ਸਬੰਧ ਦੇ ਵਿੱਚ ਅਸੀਂ ਪਹਿਲਾਂ ਵੀ ਮੀਟਿੰਗ ਕੀਤੀ ਸੀ, ਉਹਦੇ ਵਿੱਚ ਵੀ ਅਸੀਂ ਮਤੇ ਪਾਸ ਕਰਕੇ ਹਮੇਸ਼ਾ ਹੀ ਜਦੋਂ ਕੋਈ ਮਤਾ ਪਾਸ ਕੀਤਾ ਜਾਂਦਾ ਉਹਦਾ ਮੈਮੋਰੈਂਡਮ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਜਾਂਦਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਜਾਂਦਾ, ਹੋਮ ਮਿਨਿਸਟਰੀ ਨੂੰ ਭੇਜਿਆ ਜਾਂਦਾ। ਪਰ ਕਈ ਮੇਰੇ ਵੀਰ ਇਹ ਕਹਿੰਦੇ ਨੇ ਕਿ ਇੱਥੇ ਮੁਜ਼ਾਹਰੇ ਜਿਹੜੇ ਆ ਉਹਨਾਂ ਦਾ ਇੰਨਾ ਨਹੀਂਗਾ, ਪਰ ਮੇਰੇ ਕਹਿਣ ਤੋਂ ਭਾਵ ਆ ਵੀ ਇਹ ਅਸੀਂ ਉਸ ਖਾਲਸੇ ਦੀ ਸਪਿਰਿਟ ਨੂੰ ਲੈ ਕੇ ਉਹਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਡੈਮੋਨਸਟ੍ਰੇਸ਼ਨ ਕਰਦੇ ਆ। ਕਿਉਂਕਿ ਉਹ ਜਿਹੜਾ ਸਿੰਘ ਉਹ ਆਪਣੇ ਲਈ ਤੇ ਬੈਠਾ ਨਹੀਂ, ਉਹ ਕੌਮ ਲਈ ਬੈਠਾ। ਬਿਲਕੁਲ। ਤੇ ਇਸ ਕਰਕੇ ਅਸੀਂ ਹੋਰ ਇੱਥੇ ਵਿਦੇਸ਼ਾਂ 'ਚ ਬੈਠੇ, ਸਾਡੇ ਕੋਲ ਹੋਰ ਕੋਈ ਸੋਰਸ ਵੀ ਕੋਈ ਨਹੀਂਗਾ, ਤੇ ਇਹ ਅਸੀਂ ਆਪਣਾ ਇੱਕ ਰੋਸ ਪ੍ਰੋਟੈਸਟ ਕਰਨਾ। ਮੈਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਾਈ ਉਸ ਦਿਨ ਆਪਣਾ ਟਾਈਮ ਜ਼ਰੂਰ 3 ਘੰਟੇ ਕੱਢੋ, ਕਿਉਂਕਿ 7 ਜਨਵਰੀ ਨੂੰ ਸਵੇਰੇ 10 ਵਜੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੱਸਾਂ ਚੱਲਣੀਆਂ, ਚੇਚੇ ਤੌਰ ਤੇ ਸਿੱਖ ਸੁਸਾਇਟੀ ਦੇ ਵਿੱਚੋਂ, ਤੇ ਸਾਰੀਆਂ ਸੰਗਤਾਂ ਨੂੰ ਆ ਵੀ 11 ਤੋਂ ਲੈ ਕੇ 2 ਵਜੇ ਤੱਕ 64 ਸਟਰੀਟ ਤੇ 5 ਐਵਨਿਊ ਦੇ ਉੱਤੇ ਹੁਮ ਹਮਾ ਕੇ ਪਹੁੰਚੋ, ਤਾਂ ਕਿ ਅਸੀਂ ਆਪਣੇ ਇੱਕ ਸਿੱਖਾਂ ਦੀ ਏਕਤਾ ਦਿਖਾ ਸਕੀਏ। ਜਦੋਂ ਸਿੱਖ ਪੰਥ ਦੀ ਅੱਜ ਇਹ ਸਮਾਂ ਸਿੱਖ ਕੌਮ ਦੇ ਉੱਤੇ ਕਿ ਸਿੱਖ ਪੰਥ ਨੂੰ ਇੱਕ ਮੰਚ ਤੇ ਖਲੋਣ ਦੀ ਜ਼ਰੂਰਤ ਆ। ਠੀਕ ਆ ਕਿ ਸਾਡੇ ਆਪਸ ਵਿੱਚ ਹੀ ਜਥੇਬੰਦੀਆਂ ਦੇ ਗੁਰੂ ਘਰਾਂ ਦੇ ਆਪਸ ਵਿੱਚ ਵਖਰੇਵੇਂ ਹੋਣਗੇ, ਪਰ ਇਹ ਸਿੱਖ ਦਾ ਇੱਕ ਪੰਥ ਦਾ ਮਸਲਾ, ਸਿੱਖ ਪੰਥ ਦੇ ਮਸਲੇ ਉੱਤੇ ਬੀਇੰਗ ਸਿੱਖ, ਜੋ ਸਿੱਖ ਮੇਰੇ ਵੀਰ ਆਪਣਾ ਸਿੱਖੀ ਦਾ ਦਰਦ ਰੱਖਦੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਈ ਉਸ ਦਿਨ ਉੱਥੇ ਹੁਮ ਹਮਾ ਕੇ ਪਹੁੰਚੋ, ਤਾਂ ਕਿ ਅਸੀਂ ਆਪਣੀ ਇਸ ਆਵਾਜ਼ ਨੂੰ ਬੁਲੰਦ ਕਰ ਸਕੀਏ। ਜੀ ਬਿਲਕੁਲ ਬਿਲकुल। ਜਦੋਂ ਤੁਸੀਂ ਤਿੰਨਾਂ ਨੇ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਸਾਨੂੰ ਭਾਰਤ ਦੀ ਸਰਕਾਰ ਕੋਲ ਕੋਈ ਆਸ ਨਹੀਂ ਹੈ ਕਿ ਸਾਨੂੰ ਉਹਨਾਂ ਨੂੰ ਕੋਈ ਜਸਟਿਸ ਨਹੀਂ ਮਿਲਣਾ, ਕਿਉਂਕਿ ਉਹ ਸਿੱਖਾਂ ਦੇ ਨਾਲ ਇਕੁਐਲਿਟੀ ਨਹੀਂ ਰੱਖਦੇ ਹੈਗੇ। ਪਰ ਜਿਸ ਤਰ੍ਹਾਂ ਅਸੀਂ ਹਮੇਸ਼ਾ ਕੋਈ ਪ੍ਰੋਬਲਮ ਹੁੰਦੀ ਆਪਾਂ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦੇਖੀਦਾ ਜਾਂ ਆਪਣੇ ਤਖਤਾਂ ਨੂੰ ਦੇਖੀਦਾ, ਪਰ ਜਿਸ ਤਰ੍ਹਾਂ ਪਿਛਲੇ ਸਾਲ ਜਥੇਦਾਰ ਅਕਾਲ ਤਖਤ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਭਾਈ ਗੁਰਬਖਸ਼ ਸਿੰਘ ਨੂੰ ਕਿ ਉਹ ਇਸ ਮੁੱਦੇ ਦੇ ਉੱਪਰ ਕੋਈ ਕਾਰਵਾਈ ਕਰਨਗੇ, ਪਰ ਉਹਨਾਂ ਨੇ ਕੋਈ ਬਿਆਨਬਾਜ਼ੀ ਜਾਂ ਕੋਈ ਕਾਰਵਾਈ 1 ਸਾਲ ਪੂਰਾ ਕੁਝ ਨਹੀਂ ਕੀਤਾ। ਐਂਡ ਰਾਈਟ ਨਾਓ ਹੁਣ ਉਹ ਇਸ ਵੇਲੇ ਬਿਆਨ ਦੇ ਨੇ ਕਿ ਅਸੀਂ ਕੁਝ ਕਰਾਂਗੇ। ਤੁਹਾਨੂੰ ਕੀ ਲੱਗਦਾ ਵਾਈ ਹੀ ਇਜ਼ ਨਾਟ ਡੂਇੰਗ ਐਨੀਥਿੰਗ? ਉਹਦੇ ਜੇ ਆ ਜੀ ਸਾਡਾ ਸਿੱਖ ਪੰਥ ਹੀ ਇਹੋ ਜਿਹਾ ਵੀ ਜਦੋਂ ਸਾਡੇ ਤੋਂ ਕੋਈ ਗੱਲ ਭੁੱਲ ਜਾਂਦੀ ਹੈ ਨਾ, ਜਿੱਦਾਂ ਸਾਡੇ ਸਿੰਘਾਂ ਨੂੰ ਪਰੋਲ ਤੇ ਰਿਹਾਈ ਕਰਤਾ ਤੇ ਉਹਨਾਂ ਨੂੰ ਪਰੋਲ ਤੋਂ ਮੁੜ ਕੇ ਫੇਰ ਜੇਲ੍ਹ 'ਚ ਸੱਦ ਲਿਆ, ਕਿਉਂਕਿ ਉਹਨਾਂ ਦੀ ਜਦੋਂ ਸਜ਼ਾ ਖਤਮ ਹੋ ਗਈ ਉਹਨਾਂ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਕੋਈ ਕ੍ਰਾਈਮ ਕੀਤਾ ਨਹੀਂ। ਉਸ ਟਾਈਮ ਉਹ ਪਰੋਲ ਤੇ ਨਹੀਂ ਚਾਹੀਦੇ ਸੀ, ਉਹਨਾਂ ਨੂੰ ਬਿਲਕੁਲ ਪਰਮਾਨੈਂਟਲੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ। ਜੇ ਇਹਦੇ 'ਚ ਕੋਈ ਕਾਨੂੰਨੀ ਕਾਰਵਾਈ ਦਾ ਨੁਕਤਾ ਮੈਂ ਪੜ੍ਹਿਆ ਭਾਈ ਸਾਡੇ ਵਕੀਲ ਸਾਹਿਬ ਐਡਵੋਕੇਟ ਨਵਕਰਨ ਸਿੰਘ ਉਹਨਾਂ ਦਾ ਵੀ, ਪਰ ਮੇਰੇ ਕਹਿਣ ਤੋਂ ਭਾਵ ਆ ਵੀ ਉਹ ਵੀ ਸਿੱਖ ਪੰਥ ਦੀ ਕੌਮ ਦੀ ਜ਼ਿੰਮੇਵਾਰੀ ਬਣਦੀ ਆ, ਉਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ, ਅਕਾਲ ਤਖਤ ਸਾਹਿਬ ਉੱਥੋਂ ਆਪਣਾ ਦੇਸ਼ ਜਾਰੀ ਕਰੇ, ਸਾਡੀ ਪੰਜਾਬ ਸਰਕਾਰ ਦੀ ਬਣਦੀ ਆ, ਕਿਉਂਕਿ ਉਹਨੂੰ ਜੇ ਕੋਈ ਕਾਨੂੰਨੀ ਕੋਈ ਨੁਕਤਾ ਹੈਗਾ ਤਾਂ ਉਹਦੇ ਵਿੱਚ ਕਾਨੂੰਨੀ ਮਾਹਰਾਂ ਵੱਲੋਂ ਵੀ ਕਰਕੇ ਕੀਤਾ ਜਾਣਾ ਚਾਹੀਦਾ। ਪਰ ਅਸੀਂ ਇਹਦੇ 'ਚ ਆਪਣਾ ਜ਼ਰੂਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਇਹ ਤੇ ਸਿੰਘ ਜਿਨ੍ਹਾਂ ਦਾ ਉਹਨਾਂ ਦੱਸਿਆ ਕਈ ਵਿਚਾਰੇ ਉੱਦਾਂ ਵੀ ਹੋਰ ਵੀ ਫੜ ਕੇ ਦਿੱਤੇ ਨੇ, ਜਿਨ੍ਹਾਂ ਨੂੰ ਕੋਈ ਕਾਨੂੰਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਪਰ ਇਹਨੂੰ ਅਸੀਂ ਇਸੇ ਕਰਕੇ ਚਾਹੁੰਦੇ ਹਾਂ ਕਿ ਇਹਨਾਂ ਨੂੰ ਸਾਨੂੰ ਸਿੱਖ ਪੰਥ ਨੂੰ ਇਸ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਵੀਰਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਪਹੁੰਚਾਇਆ ਜਾਵੇ, ਤਾਂ ਕਿ ਉਹ ਆਪਣੇ ਵੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਸੁਖੀ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਕੁਝ ਐਡ ਕਰਨਾ ਚਾਹੋਗੇ ਇਸ ਦੇ ਵਿੱਚ? ਜੋ ਪ੍ਰਧਾਨ ਸਾਹਿਬ ਨੇ ਦੱਸਿਆ ਉਹ ਬਿਲਕੁਲ ਸਹੀ, ਉਹੀ ਮੈਂ ਕਹਿਣਾ ਚਾਹੁੰਦਾ। ਪਰ ਉਹਦੇ ਵਿੱਚ ਜੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਗੱਲ ਕੀਤੀ ਹੈ, ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਹਾਨਤਾ ਹੈ, ਮੈਂ ਕਹਿੰਦਾ ਕਿ ਉਹਨੂੰ ਕਾਇਮ ਰੱਖਦਿਆਂ ਜਥੇਦਾਰ ਸਾਹਿਬ ਨੂੰ ਆਪਣਾ ਕੋਈ ਸਟੈਂਡ ਲੈਣਾ ਚਾਹੀਦਾ, ਕਿਉਂਕਿ ਉਹਨਾਂ ਨੇ ਜਾ ਕੇ ਉੱਥੇ ਉਹਨਾਂ ਦੇ ਗੁਰਬਖਸ਼ ਸਿੰਘ ਹੁਣਾਂ ਨੂੰ ਪਹਿਲਾਂ ਵਰਤ ਉਹਨਾਂ ਦਾ ਤੋੜਿਆ ਸੀ, ਔਰ ਉਹਨਾਂ ਨਾਲ ਜੋ ਵਾਅਦਾ ਕੀਤਾ ਸੀ ਉਹਦੇ 'ਤੇ ਪੂਰੇ ਉਤਰਨਾ ਚਾਹੀਦਾ, ਕਿਉਂਕਿ ਜਿਹੜੀ ਅੱਜ ਕੱਲ੍ਹ ਅਕਾਲ ਤਖਤ ਸਾਹਿਬ ਦੀ ਜਗ੍ਹਾ ਹੈਗੀ ਹੈ, ਪੋਸਟ ਹੈਗੀ ਹੈ ਜਥੇਦਾਰ ਦੀ, ਉਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ, ਜਿਹੜੀ ਕਿ ਇੱਕ ਅਕਾਲ ਤਖਤ ਸਾਹਿਬ ਦੀ ਜਿਹੜੀ ਜਥੇਦਾਰ ਦੀ ਪਦਵੀ ਹੈ ਉਹਨਾਂ ਸਭ ਤੋਂ ਉੱਚਾ ਸਤਿਕਾਰ ਹੋਣਾ ਚਾਹੀਦਾ। ਉਹਨੂੰ ਇੱਕ ਇੰਪਲਾਈ ਬਣਾ ਕੇ ਇਹਨਾਂ ਨੇ ਰੱਖ ਛੱਡਿਆ। ਮੈਂ ਸਭ ਤੋਂ ਪਹਿਲਾਂ ਤੇ ਇਹ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ
ਕਿ ਸਭ ਤੋਂ ਪਹਿਲਾਂ ਅਕਾਲ ਤਖਤ ਦੀ ਜਿਹੜੀ ਪਦਵੀ ਹੈ ਇਹਨੂੰ ਆਜ਼ਾਦ ਕਰਵਾਇਆ ਜਾਵੇ ਤਾਂ ਕਿ ਅਕਾਲ ਤਖਤ ਦਾ ਜੋ ਜਥੇਦਾਰ ਹੈ ਉਹ ਆਪਣੇ ਤੌਰ ਤੇ ਆਪਣੇ ਹੁਕਮ ਜਾਰੀ ਕਰ ਸਕੇ, ਉਹ ਆਪਣਾ ਕੰਮ ਕਰ ਸਕੇ। ਜਿਸ ਤਰ੍ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਅਕਾਲੀ ਫੂਲਾ ਸਿੰਘ ਹੁਣੀ ਹੁੰਦੇ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਹੀਂ ਸੀ ਬਖਸ਼ਿਆ। ਸੋ ਮੈਂ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚਕ ਹਾਂ ਔਰ ਮੈਂ ਸਾਰੀ ਸੰਗਤ ਨੂੰ ਫਿਰ ਬੇਨਤੀ ਕਰਦਾ ਕਿ ਹੁਮ ਹੁਮਾ ਕੇ 7 ਜਨਵਰੀ ਨੂੰ ਉੱਥੇ ਕੌਂਸਲੇਟ ਇੰਡੀਅਨ ਕੌਂਸਲੇਟ ਦੇ ਅੱਗੇ ਜਿਹੜਾ ਸਾਡਾ ਰੋਸ ਮੁਜ਼ਾਹਰਾ ਹੈ, ਪੀਸਫੁਲ ਰੋਸ ਮੁਜ਼ਾਹਰਾ ਹੈਗਾ, ਉਹ ਸਾਡਾ ਹੱਕ ਬਣਦਾ ਹੈ ਔਰ ਸਿੱਖ ਕੌਮ ਨੂੰ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਔਰ ਹੁਮ ਹੁਮਾ ਕੇ ਉੱਥੇ ਪਹੁੰਚੋ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰੋ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 6-7 ਮਿੰਟ ਰਹਿ ਗਏ ਨੇ, ਇਸ ਮੈਸੇਜ ਵੀ ਲਵਾਂਗੇ ਐਟ ਦਿਨ, ਪਰ ਉਸ ਤੋਂ ਪਹਿਲਾਂ ਵਨ ਲਾਸਟ ਕੁਐਸਚਨ ਫॉर ਯੂ। ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਨੇ ਜਿਹੜੀ ਲਹਿਰ ਸ਼ੁਰੂ ਕੀਤੀ, ਅਸੀਂ ਸਾਰੇ ਸਿੱਖ ਇਸ ਲਹਿਰ ਤੇ ਇਸ ਪਲੇਟਫਾਰਮ ਤੇ ਖੜੇ ਹਾਂ, ਉਹਨਾਂ ਦਾ ਸਾਥ ਦੇ ਰਹੇ ਬਿਕੋਜ਼ ਇਸ ਪੂਰੇ ਸਿੱਖ ਕੌਮ ਦਾ ਮਸਲਾ ਹੈ, ਇਸ ਲਈ ਅਸੀਂ ਖੜੇ ਹਾਂ। ਪਰ ਕੀ ਕਾਰਨ ਹੈ ਜਿਹੜਾ ਹੋਰ ਸਿੱਖਾਂ ਦੇ ਮੁੱਦੇ ਆਉਂਦੇ ਨੇ, ਸਾਹਮਣੇ ਆਉਂਦੇ ਨੇ, ਅਸੀਂ ਉਸ ਵੇਲੇ ਕਿਉਂ ਨਹੀਂ ਇਕੱਠੇ ਹੁੰਦੇ, ਉਸ ਵੇਲੇ ਕਿਉਂ ਅਸੀਂ ਅਲੱਗ-ਅਲੱਗ ਆਪਣੇ ਜਥੇਬੰਦੀਆਂ ਦੇ ਵਿੱਚ ਬੰਦ ਹੋ ਜਾਂਦੇ ਹਾਂ? ਇਹ ਜਿਹੜਾ ਕਈ ਵਾਰੀ ਜਿਹੜੇ ਮਸਲੇ ਹੁੰਦੇ ਨੇ ਉਹ ਬਿਲਕੁਲ ਤੁਹਾਡੀ ਗੱਲ ਸਹੀ ਆ, ਇਹੋ ਹੀ ਸਾਡੇ ਸਿੱਖ ਕੌਮ ਦੀ ਜਿਹੜੀ ਮਾੜੀ ਕਿਸਮਤ ਆ, ਬਦਕਿਸਮਤੀ ਆ ਜੀ। ਕਿਉਂਕਿ ਜਦੋਂ ਕਿਸੇ ਦਾ ਵੀ ਮਸਲਾ ਆਵੇ ਸਿੱਖ ਪੰਥ ਨੂੰ ਸਾਰੇ ਨੂੰ ਇੱਕ ਮੰਚ ਤੇ ਖੜਾਉਣਾ ਚਾਹੀਦਾ। ਬਿਲਕੁਲ। ਪਰ ਮੈਂ ਉੱਥੇ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਵੀ ਸਿੱਖਾਂ ਨੇ ਕਿਸੇ ਕੋਲ ਭੀਖ ਨਹੀਂ ਮੰਗਣੀ, ਇਹਨਾਂ ਨੂੰ ਹੋਮ ਮਿਨਿਸਟਰ ਦੇ ਕੋਲ ਕਦੀ ਨਹੀਂ ਜਾਣਾ ਚਾਹੀਦਾ, ਇੰਡੀਆ ਦੇ ਹੋਮ ਮਿਨਿਸਟਰ ਕੋਲ। ਇਹਨਾਂ ਨੂੰ ਅਕਾਲ ਤਖਤ ਤੋਂ ਬਹਿ ਕੇ ਆਪਣਾ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਕਿਉਂਕਿ ਸਿੱਖਾਂ ਦੀ ਸੰਬੋਲ ਸੰਸਥਾ, ਸਾਡੇ ਫੈਸਲੇ ਜਿਹੜੇ ਆ ਸਿੱਖ ਅਕਾਲ ਤਖਤ ਸਾਹਿਬ ਤੋਂ ਹੀ ਹੁੰਦੇ ਨੇ। ਇਸ ਕਰਕੇ ਇਹਨਾਂ ਦਾ ਇੱਕ ਮੈਸੇਜ ਗਿਆ ਜਿਹੜਾ ਵਾ ਉਹ ਹੋਮ ਮਿਨਿਸਟਰ ਤੱਕ ਪਹੁੰਚਣਾ ਚਾਹੀਦਾ ਜਾਂ ਮਤਲਬ ਕਿ ਪ੍ਰਾਈਮ ਮਿਨਿਸਟਰ ਤੱਕ ਪਹੁੰਚਣਾ ਚਾਹੀਦਾ। ਜਥੇਦਾਰਾਂ ਨੂੰ ਆਪ ਉੱਥੇ ਉਹਦੇ ਕੋਲ ਨਹੀਂ ਜਾਣਾ ਚਾਹੀਦਾ ਜੀ। ਦੂਸਰਾ ਇਹ ਵੀ ਗੱਲ ਤੁਹਾਡੀ ਸਹੀ ਆ ਵੀ ਸਿੱਖ ਪੰਥ ਜਿਹੜਾ ਵਾ ਵੀ ਜਦੋਂ ਕੋਈ ਮਸਲੇ ਹੁੰਦੇ ਨੇ ਵਖਰੇਵੇਂ ਕਿਉਂ ਨੇ, ਉਹ ਇਹ ਪਰਸਨਲ ਲਾਈਫ ਆ। ਮੈਂ ਸੋਚਦਾ ਕਿ ਜਦੋਂ ਸਿੱਖ ਪੰਥ ਜਿੱਦਣ ਇਹ ਸਾਨੂੰ ਗੁਰੂ ਨੇ ਸੋਝੀ ਬੋਧੀ ਦੇ ਦਿੱਤੀ, ਗੁਰੂ ਨੇ ਤੇ ਦਿੱਤੀ ਆ ਪਰ ਅਸੀਂ ਵਰਤਦੇ ਨਹੀਂਗੇ। ਜਦੋਂ ਅਸੀਂ ਇਹ ਸੋਝੀ ਬੋਧੀ 'ਚ ਆ ਗਿਆ ਨਾ ਵੀ ਕੋਈ ਸਿੱਖ ਪੰਥ ਦਾ ਕਿਸੇ ਦਾ ਵੀ ਕੰਮ ਆ ਕਿ ਅਸੀਂ ਉਹਦਾ ਹੁਮ ਹੁਮਾ ਕੇ ਉੱਥੇ ਆਪਣਾ ਕਰੀਏ ਤੇ ਉਸ ਦਿਨ ਤੋਂ ਸਿੱਖ ਪੰਥ ਜਿਹੜਾ ਵਾ ਖਾਲਸਾ ਹਮੇਸ਼ਾ ਯਾਦ ਰਹਿੰਦਾ। ਪਰ ਇਹ ਠੀਕ ਆ ਕਿ ਇਹ ਕੋਈ ਨਵੀਂ ਗੱਲ ਨਹੀਂ ਗੀ ਜੇਲ੍ਹਾਂ ਵਾਲੀ। ਇਹ ਇੱਕ ਨਾ ਇੱਕ ਦਿਨ ਜਿਹੜਾ ਵਾ ਇਹਨਾਂ ਨੂੰ ਅਲਟੀਮੇਟਲੀ ਇਹਨਾਂ ਨੂੰ ਛੱਡਣਾ ਹੀ ਪੈਣਾ ਜੀ, ਕਿਉਂਕਿ ਸੱਚਾਈ ਜਿਹੜੀ ਆ ਟਰੁਥ ਆਲਵੇਜ਼ ਪ੍ਰਵੇਲ ਜੀ। ਇਹਦੇ 'ਚ ਇਹ ਆ ਵੀ ਕੋਈ ਵੀ ਕਿੰਨਾ ਚਿਰ ਕਿਸੇ ਨੂੰ ਕੋਈ ਬਣਾ ਨਹੀਂ ਸਕਦਾ। ਮੈਂ ਤਾਂ ਫਿਰ ਇਹੋ ਹੀ ਬੇਨਤੀ ਕਰਦਾ ਬਈ ਸਮੂਹ ਸਿੱਖ ਪੰਥ ਨੂੰ ਬਈ ਭਾਈ ਸਿੱਖੀ ਦਾ ਦਰਦ ਨੂੰ ਪਛਾਣੋ। ਉਹਦੇ ਸੰਬੰਧ ਦੇ ਵਿੱਚ ਹੀ ਕੱਲ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਵਿਖੇ ਸਵੇਰੇ 8 ਵਜੇ ਤੋਂ ਲੈ ਕੇ ਸਾਰੇ ਮੈਂ ਸਿੰਘਾਂ ਨੂੰ ਸਾਡੇ ਗੁਰੂ ਗ੍ਰੰਥੀ ਵੱਲੋਂ ਵੀ ਬੇਨਤੀ ਕੀਤੀ ਗਈ ਆ ਵੀ ਵੀਰਾਂ ਭੈਣਾਂ ਨੂੰ ਵੀ ਗੁਰਦੁਆਰਾ ਸਾਹਿਬ ਪਹੁੰਚੋ ਕੱਲ ਨੂੰ। ਇੱਕ ਤਾਂ ਸਾਡੇ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਦਾ ਸ਼ਹੀਦੀ ਦਿਹਾੜਾ, ਉੱਥੇ ਗੁਰਬਾਣੀ ਦਾ ਪ੍ਰਵਾਹ ਚੱਲੇਗਾ ਤੇ ਇੱਕ ਦਿਨ ਦੀ ਹੰਗਰ ਸਟ੍ਰਾਈਕ ਜਿਹੜੀ ਆ ਜਿਹੜੇ ਵੀ ਮੇਰੇ ਵੀਰ ਭੈਣਾਂ ਰੱਖਣਾ ਚਾਹੁੰਦੇ ਨੇ ਉਹ ਸਵੇਰੇ ਗੁਰੂ ਘਰ ਦੇ ਵਿੱਚ ਆਉਣ, ਦੀਵਾਨ ਹਾਲ ਦੇ ਵਿੱਚ ਨਾਲੇ ਬਾਣੀ ਪੜ੍ਹਨ ਤੇ ਨਾਲੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਨਾਲੇ ਉੱਥੇ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਹਦੇ ਸੰਬੰਧ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਕਿ ਇਹ ਵੀ ਇੱਕ ਦਿਨ ਦੀ ਜਿਹੜੀ ਹੰਗਰ ਸਟ੍ਰਾਈਕ ਹੈ ਨਾ, ਇਹ ਵੀ ਸਾਡੇ ਮਤਲਬ ਕਿ ਉਹਨਾਂ ਦੇ ਕੌਮ ਦੇ ਲੇਖੇ ਲੱਗਣ ਵਾਲੀ ਗੱਲ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਅਸੀਂ ਅਕਾਲ ਤਖਤ ਸਾਹਿਬ, ਨਾਟ ਓਨਲੀ ਅਕਾਲ ਤਖਤ ਸਾਹਿਬ, ਸੌਰੀ ਦ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਮੈਮੋਰੈਂਡਮ ਲੈ ਕੇ ਗਏ ਨੇ, ਐਂਡ ਯੂ ਥਿੰਕ ਕਿ ਇਹ ਸਾਡੀ ਤਾਕਤ, ਸਾਡੇ ਤਖਤਾਂ ਦੀ ਬੇਅਦਬੀ ਹੈ? ਹਾਂ ਬਿਲਕੁਲ ਬਿਲਕੁਲ। ਇਹ ਅਸੀਂ ਮਤਲਬ ਕਿ ਇਸ ਚੀਜ਼ ਨਾਲ ਐਗਰੀ ਨਹੀਂ ਗਏ। ਅਸੀਂ ਇਹ ਚਾਹੁੰਦੇ ਕਿ ਜੋ ਸਾਡੀ ਇੱਕ ਸਰਮੋਲ ਸੰਸਥਾ ਦੇ ਸਾਡੇ ਤਖਤਾਂ ਦੇ ਜਥੇਦਾਰ ਨੇ ਜੀ, ਉਹਨਾਂ ਦਾ ਇੱਕ ਆਵਾਜ਼ ਕੱਢੀ ਆਪਣੇ ਤਖਤ ਦੇ ਉੱਤੋਂ, ਉਹਦਾ ਜਿਹੜਾ ਮੈਸੇਜ ਆ ਉਹ ਕੋਈ ਹੋਰ ਲੈ ਕੇ ਜਾਵੇ। ਉਹਨੂੰ ਕਦੀ ਬਾਦਸ਼ਾਹ ਕਦੀ ਆਪ ਨਹੀਂ ਕਿਸੇ ਨੂੰ ਮੈਸੇਜ ਦੇਣ ਜਾਂਦਾ ਜੀ। ਵੈਲ ਥੈਂਕ ਯੂ ਸੋ ਮਚ ਵੀਰ ਜੀ ਫॉर दैट ਇਨਫੋਰਮੇਸ਼ਨ। ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਅਸੀਂ ਤੁਹਾਡੇ ਕਿਉਂਕਿ ਬੀਇੰਗ ਅ ਕੋਆਰਡੀਨੇਟਰ ਤੁਸੀਂ ਸਭ ਕੁਝ ਇਸ ਰੋਜ਼ ਵਿਖਾਵੇ ਨੂੰ ਵੇਖ ਰਹੇ ਹੋ, ਕੋਆਰਡੀਨੇਟ ਕਰ ਰਹੇ ਹੋ, ਸੋ ਅਸੀਂ ਚਾਹਾਂਗੇ ਜਿਸ ਤਰ੍ਹਾਂ ਆਲਰੇਡੀ ਸਾਰਿਆਂ ਨੇ ਦੱਸ ਦਿੱਤਾ, ਥੋੜੀ ਇਨਫੋਰਮੇਸ਼ਨ ਦਿੱਤੀ ਹੈ ਇਸ ਰੋਜ਼ ਵਿਖਾਵੇ ਬਾਰੇ, ਤੁਸੀਂ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ ਕਿ what time they need to be there and address and everything। ਹਾਂਜੀ, ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਕੰਗ ਸਾਹਿਬ ਨੇ ਦੱਸਿਆ ਹੈ ਕਿ ਵੀ ਇਹ ਰੋਸ ਮੁਜ਼ਾਹਰਾ ਸਿੱਖ ਕਲਚਰ ਸੁਸਾਇਟੀ ਬੇਸਿਕਲੀ ਇਹਦੇ ਵਿੱਚ ਲੀਡ ਸੁਸਾਇਟੀ ਹੈ। ਸਾਰੀਆਂ ਸਿੱਖ ਜਥੇਬੰਦੀਆਂ, ਸਾਰੇ ਟਰਾਈ ਸਟੇਟ, ਇੱਥੋਂ ਤੱਕ ਕਿ ਫਿਲਾਡੈਲਫੀਆ ਪੈਨਸਿਲਵੇਨੀਆ ਦੇ ਗੁਰਦੁਆਰੇ ਜੀ, ਹੋਰ ਦੂਰੋਂ ਵੀ ਸੰਗਤਾਂ ਨੂੰ, ਸਾਰਿਆਂ ਨੂੰ ਇਹ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਵੀ ਜੇ ਅਸੀਂ ਇਹ ਸਿੱਧ ਕਰ ਸਕੀਏ ਕਿ ਖਾਲਸਾ ਪੰਥ ਇਕੱਠਾ ਹੈ ਤੇ ਖਾਲਸੇ ਦੀ ਸ਼ਕਤੀ ਹੈ ਜਿਹੜੀ ਉਹ ਗਿਣਤੀ ਦੇ ਵਿੱਚੋਂ ਗਿਣੀ ਜਾਣੀ ਹੈ ਜੀ, ਉੱਥੇ ਅਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਸਾਨੂੰ ਆਸ ਹੈ ਕਿ ਵੀ ਅਸੀਂ ਕੋਈ 5 ਜਾਂ 10 ਹਜ਼ਾਰ ਪ੍ਰਾਣੀ, ਬੱਚੇ, ਬਜ਼ੁਰਗ, ਸਟੂਡੈਂਟ, ਹਰ ਕਿਸਮ ਦੇ ਇੱਥੋਂ ਤੱਕ ਕਿ ਸਾਨੂੰ ਸਹਿਯੋਗ ਮਿਲ ਰਿਹਾ ਹੈ ਦੂਜੇ ਹਿੰਦੂ ਪਾਰਟੀਆਂ ਵੱਲੋਂ ਵੀ ਕਿ ਵੀ ਅਸੀਂ ਵੀ ਜੇ ਧੱਕਾ ਹੋ ਰਿਹਾ ਹੈ, ਅੱਜ ਕਿਸੇ ਨਾਲ ਵੀ ਧੱਕਾ ਹੋ ਰਿਹਾ ਹੈ, ਅਸੀਂ ਤੁਹਾਡਾ ਸਹਿਯੋਗ ਦੇਵਾਂਗੇ।
ਉਸੇ ਵਾਸਤੇ ਹਰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੱਸਾਂ ਚੱਲਣਗੀਆਂ। ਹਾਂਜੀ। ਹਰ ਇੱਕ ਸਟੂਡੈਂਟ, ਹਰ ਇੱਕ ਫੇਸਬੁੱਕ, ਹਰ ਇੱਕ ਜੋ ਸੋਸ਼ਲ ਮੀਡੀਆ ਵਰਤ ਕੇ ਇੱਕ ਦੂਸਰੇ ਨੂੰ ਸੰਦੇਸ਼ਾ ਜਾ ਰਿਹਾ ਹੈ, ਹਾਂਜੀ, ਉੱਥੇ ਹਰ ਕਿਸਮ ਦਾ ਪ੍ਰਬੰਧ, ਇੱਥੋਂ ਤੱਕ ਕਿ ਸਿੱਖ ਕਲਚਰ ਸੁਸਾਇਟੀ ਨੇ ਸੰਗਤਾਂ ਵਾਸਤੇ ਗਲਵਜ਼ ਵੀ ਖਰੀਦੇ ਨੇ ਜੇ ਠੰਡ ਜ਼ਿਆਦਾ ਹੋ ਗਈ ਜੀ। ਸੋ ਹਰ ਕਿਸਮ ਦਾ ਪ੍ਰਬੰਧ ਹੋਏਗਾ। ਹੁਮ ਹਮਾ ਕੇ ਪਹੁੰਚੋ ਆਪਣੇ ਆਪਣੇ ਗੁਰੂ ਘਰ ਵਿੱਚ। 10 ਵਜੇ ਤੋਂ ਬੱਸਾਂ ਚੱਲਣਗੀਆਂ। ਉੱਥੇ ਅਸੀਂ ਇਹ ਸਿੱਧ ਕਰ ਸਕੀਏ ਕਿ ਵੀ ਜੇ ਤੁਸੀਂ ਸਾਡੀ ਆਵਾਜ਼ ਪੰਜਾਬ ਜਾਂ ਹਿੰਦੁਸਤਾਨ ਦੇ ਕਿਸੇ ਇਲਾਕੇ ਦੇ ਵਿੱਚ ਦਬਾ ਸਕਦੇ ਹੋ, ਜੀ, ਪਰ ਜੋ ਬਾਹਰ ਬੈਠਾ ਸਿੱਖ ਹੈ ਉਹ ਪੂਰਨ ਆਜ਼ਾਦ ਹੈ। ਖਾਲਸਾ ਵੈਸੇ ਵੀ ਆਜ਼ਾਦ ਹੈ, ਹਾਂਜੀ, ਪਰ ਅਸੀਂ ਇੱਥੇ ਉਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਹਾਂਜੀ, ਜਿਹਦਾ ਅਸੀਂ ਕਿਤੇ ਸੁਪਨਾ ਲੈ ਰਹੇ ਹਾਂ, ਕਿਤੇ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਅਸੀਂ ਆਪਣੀ ਉਹ ਲਿਆ ਸਕਾਂਗੇ। ਬਿਲਕੁਲ। ਉਹ ਲਿਆਵਾਂਗੇ ਤਾਂ ਜੇ ਅਸੀਂ ਇੱਥੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਸਕੀਏ। ਹਾਂਜੀ। ਉਹ ਸ਼ਕਤੀ ਸਾਡੀ ਗਿਣਤੀ ਦੇ ਵਿੱਚ ਹੋਏਗੀ। ਜੀ। ਪੁਰਜੋਰ ਅਪੀਲ ਹੈ ਕਿ ਵੱਧ ਚੜ ਕੇ ਪਹੁੰਚੋ ਤੇ ਅਸੀਂ ਉੱਥੇ ਇਹ ਬਹੁਤ ਵੱਡਾ ਇਤਿਹਾਸਕ ਇਕੱਠ ਕਾਲੀਆਂ ਝੰਡੀਆਂ, ਕਾਲੀਆਂ ਪੱਗਾਂ ਜਾਂ ਕਾਲੇ ਦੁਪੱਟਿਆਂ ਨਾਲ ਉੱਥੇ ਦਿਖਾ ਸਕੀਏ ਕੰਸੂਲੇਟ ਦੇ ਸਾਹਮਣੇ ਮੈਨਹਾਟਨ ਦੇ ਵਿੱਚ। ਜੀ, ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਸਾਡਾ 2-3 ਮਿੰਟ ਰਹਿ ਗਏ ਨੇ। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਸੀ। ਚਾਹਾਂਗੇ ਤੁਸੀਂ ਪੂਰੀ ਸਿੱਖ ਕੌਮ ਨੂੰ ਆਲ ਓਵਰ ਦਾ ਵਰਲਡ ਜੇ ਤੁਹਾਨੂੰ ਇਸ ਵੇਲੇ ਵੇਖ ਰਹੀ ਹੈ, ਸੁਣ ਰਹੀ ਹੈ, ਤੁਸੀਂ ਸੁਨੇਹਾ ਦਿਓ। ਉਸ ਤੋਂ ਬਾਅਦ ਅਸੀਂ ਕੰਗ ਸਾਹਿਬ ਕੋ ਵੀ ਸੁਨੇਹਾ ਲਵਾਂਗੇ। ਹਾਂਜੀ, ਜਿੱਥੇ ਕਿਤੇ ਵੀ ਸਿੱਖ ਸੰਸਥਾਵਾਂ ਔਰ ਹਰ ਸਿੱਖ ਜਿੱਥੇ ਵੀ ਸੁਣ ਰਿਹਾ, ਸਾਡੀ ਪੁਰਜੋਰ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜੋ ਭਾਈ ਗੁਰਬਖਸ਼ ਸਿੰਘ ਜੀ ਨੇ ਮੁਹਿੰਮ ਚਲਾਈ ਹੈ, ਜੋ ਉਹਨਾਂ ਨੇ ਵਰਤ ਰੱਖਿਆ, ਉਹ ਉਹਨਾਂ ਨੇ ਆਪਣੇ ਵਾਸਤੇ ਨਹੀਂ ਰੱਖਿਆ ਹੈ, ਉਹ ਸਾਰਾ ਆਪਣੀ ਸਿੱਖ ਕੌਮ ਵਾਸਤੇ ਔਰ ਬੰਦੀ ਸਿੰਘਾਂ ਵਾਸਤੇ ਰੱਖਿਆ ਹੈ, ਜਿਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੁਮ ਹਮਾ ਕੇ ਉਹਨਾਂ ਨੂੰ ਮੋਰਲ ਸਪੋਰਟ ਦਈਏ ਔਰ ਉਹਨਾਂ ਦੇ ਇਸ ਸੰਘਰਸ਼ ਦੇ ਨਾਲ ਜੁੜੀਏ। ਸੋ ਜਿਸ ਤਰ੍ਹਾਂ ਅਸੀਂ ਅੱਗੇ ਵੀ ਦੱਸ ਚੁੱਕੇ ਹਾਂ, ਇੱਥੇ ਨਿਊਯਾਰਕ ਦੇ ਵਿੱਚ ਇੰਡੀਅਨ ਕੌਂਸਲੇਟ ਦੇ ਸਾਹਮਣੇ ਸਿੱਖ ਕਲਚਰ ਸੁਸਾਇਟੀ ਵੱਲੋਂ ਔਰ ਨਾਲ ਦੂਜੀਆਂ ਗੁਰੂ ਘਰਾਂ ਦੀਆਂ ਟਰਾਈ ਸਟੇਟ ਦੀਆਂ ਸੁਸਾਇਟੀਆਂ ਵੱਲੋਂ ਰਲ ਕੇ ਜੋ ਇਹ ਆਪਾਂ ਕਰ ਰਹੇ ਹਾਂ ਡੈਮੋਸਟ੍ਰੇਸ਼ਨ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ, ਹੁਮ ਹਮਾ ਕੇ ਪਹੁੰਚੋ ਤਾਂ ਕਿ ਅਸੀਂ ਇਹਨੂੰ ਕਾਮਯਾਬ ਕਰੀਏ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਦੱਸ ਦਈਏ ਕਿ ਵਾਕਈ ਜੇ ਤੁਸੀਂ ਉੱਥੇ ਤੇ ਆਵਾਜ਼ ਦਬਾ ਲੈਂਦੇ ਹੋ, ਪਰ ਜੋ ਸਿੱਖ ਹੈ ਉਹ ਕਦੀ ਕਿਸੇ ਦਾ ਗੁਲਾਮ ਨਹੀਂ। ਸਾਰੇ ਵਰਲਡ ਦੇ ਵਿੱਚ ਸਿੱਖਾਂ ਨੇ ਜੋ ਮੁਹਿੰਮ ਚਲਾਈ ਹੈ ਉਹਨੂੰ ਤੁਸੀਂ ਨਹੀਂ ਦਬਾ ਸਕਦੇ। ਇਹ ਸਾਨੂੰ ਇੱਕ ਵਾਰ ਦੱਸ ਦਈਏ। ਸੋ ਇਸ ਕਰਕੇ ਮੇਰੀ ਅਖੀਰ ਦੇ ਵਿੱਚ ਸਾਰਿਆਂ ਹੀ ਸਿੱਖ ਸੰਸਥਾਵਾਂ ਔਰ ਜੇ ਕੋਈ ਹਿੰਦੂ ਵੀਰ ਵੀ ਇਹਦੇ ਵਿੱਚ ਆਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਵੀ ਵੈਲਕਮ ਕਹਿੰਦੇ ਹਾਂ, ਕਿਉਂਕਿ ਇਹ ਇੱਕ ਸਾਡੇ ਹੱਕ ਦੀ ਆਵਾਜ਼ ਹੈ। ਉਹਦੇ ਵਿੱਚ ਪੂਰੇ ਹੁਮ ਹਮਾ ਕੇ ਪਹੁੰਚੋ ਔਰ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਾਂਗੇ। ਔਰ ਅਸੀਂ ਧੰਨਵਾਦੀ ਹਾਂ ਦੁਬਾਰਾ TV 84 ਦੇ, ਜਿਨ੍ਹਾਂ ਨੇ ਸਾਨੂੰ ਇੱਥੇ ਲਿਆ ਕੇ ਆਪਣਾ ਮੈਸੇਜ ਦੇਣ ਵਾਸਤੇ ਸਾਨੂੰ ਸੱਦਿਆ ਔਰ ਅਸੀਂ ਆਪਣਾ ਮੈਸੇਜ ਸਿੱਖ ਕੌਮ ਤੱਕ ਪਹੁੰਚਾ ਸਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕੰਗ ਸਾਹਿਬ ਤੁਹਾਡੇ ਕੋਲ ਇੱਕ ਛੋਟਾ ਜਿਹਾ ਮੈਸੇਜ ਅਸੀਂ ਸਿੱਖ ਕੌਮ ਦੇ ਨਾਮ ਜ਼ਰੂਰ ਲੈਣਾ ਚਾਹਾਂਗੇ। ਮੈਂ ਤੇ ਸਮੂਹ ਸੰਗਤਾਂ ਦੇ ਚਰਨਾਂ 'ਚ ਇਹੋ ਬੇਨਤੀ ਕਰਦਾ ਵੀ ਸਾਡੇ ਗੁਰੂਆਂ ਨੇ ਦੂਜੇ ਧਰਮਾਂ ਦੀ ਰਾਖੀ ਲਈ ਆਪਣੀਆਂ ਸ਼ਹੀਦੀਆਂ ਸ਼ਹਾਦਤਾਂ ਦਿੱਤੀਆਂ ਤੇ ਸਿੱਖ ਪੰਥ ਨੂੰ ਹੁਣ ਆਪਣੇ ਇੱਕ ਮੰਚ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਜੀ। ਤੇ ਮੈਂ ਸਮਝਦਾ ਕਿ ਅੱਜ ਤੱਕ ਜਿੰਨੀਆਂ ਵੀ ਜਥੇਬੰਦੀਆਂ ਜਾਂ ਜਿਹੜੇ ਮੇਰੇ ਵੀਰ ਭੈਣ ਨੇ ਜਿੱਥੇ ਵੀ ਸਿੱਖ ਪੰਥ ਲਈ ਆਪਣਾ ਰੋਲ ਅਦਾ ਕੀਤਾ, ਹਾਂਜੀ, ਉਹ ਬਹੁਤ ਸ਼ਲਾਘਾਯੋਗ ਯੋਗਦਾਨ ਪਾਇਆ ਜੀ। ਤਾਂ ਹੀ ਪੰਥ ਜਿਹੜਾ ਸਾਡਾ ਅੱਜ ਇੱਕ ਚੰਗੀ ਬੁਨਿਆਦ ਪੱਕੀ ਦੇ ਮਜ਼ਬੂਤ ਨੀਂਹ ਦੇ ਉੱਤੇ ਆ ਕੇ ਖੜਾ ਵਾ ਜੀ। ਤੇ ਮੈਂ ਸਮੂਹ ਚਰਨਾਂ 'ਚ ਇਹੋ ਬੇਨਤੀ ਕਰਦਾ ਵੀ ਜਿਹੜਾ ਇਹ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਜਿਹੜੀ ਭੁੱਖ ਹੜਤਾਲ ਜਿਹੜੀ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ, ਉਹਦੇ ਤੇ ਅਸੀਂ ਪਹਿਰਾ ਦਈਏ। ਹਾਂਜੀ, ਇਹ ਅਸੀਂ ਬੁੱਧਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਉਹ ਐਮਬੈਸੀ ਦੇ ਸਾਹਮਣੇ 65 ਸਟਰੀਟ ਤੇ 64 ਸਟਰੀਟ ਤੇ 5 ਐਵਨਿਊ ਦੇ ਉੱਤੇ ਹੁਮ ਹਮਾ ਕੇ ਪਹੁੰਚ ਗਏ ਤਾਂ ਕਿ ਅਸੀਂ ਇੱਕ ਆਪਣੇ ਦੂਜਿਆਂ ਨੂੰ ਦਿਖਾ ਸਕੀਏ ਕਿ ਸਿੱਖ ਪੰਥ ਜਿਹੜਾ ਉਹ ਇੱਕ ਮੰਚ ਤੇ ਖਲੋ ਸਕਦਾ ਜੀ। ਦੂਸਰਾ, ਇਹ ਉਸ ਦਿਨ ਤੋਂ ਸਾਡੇ ਨਾਲ ਧੱਕੇ ਹੋਣੇ ਬੰਦ ਹੋਣੇ ਆ ਜਦੋਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ 25 ਧਾਰਾ 20 ਆ ਉਹਨੂੰ ਰੱਦ ਕੀਤਾ ਜਾਵੇ। ਸਿੱਖ ਇੱਕ ਆਪਣੀ ਵੱਖਰੀ ਕੌਮ ਆ ਜੀ, ਉਹਦੇ ਨਾਲ ਫਿਰ ਅਸੀਂ ਆਪਣੇ ਤੋਂ ਅੱਗੇ ਤੋਂ ਆਪਣੀ ਇਨਸਾਫ ਦੀ ਜਿਹੜੀ ਬਰਾਬਰਤਾ ਜਿਹੜੀ ਉਹ ਮੰਗ ਕਰ ਸਕਦੇ ਆ। ਮੈਂ ਚੇਚੇ ਤੌਰ ਤੇ TV 84 ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਇੱਕ ਪੰਥਕ ਬੁਲਾਰੇ ਨੇ ਜਿਨ੍ਹਾਂ ਨੇ ਸਮੇਂ ਦੇ ਉੱਤੇ ਪੰਥ ਨੂੰ ਸਹੀ ਲੀਡ ਦਿੱਤੀ ਆ, ਪੰਥ ਨੂੰ
ਪਿਛਲੇ ਆਪਣੇ ਜੋ ਹਕੀਕਤਾਂ ਜਾਂ ਹਿਸਟਰੀ ਤੋਂ ਜਾਣੂ ਕਰਵਾਉਂਦੇ ਨੇ। ਜੀ ਮੈਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਇਹ ਹਮੇਸ਼ਾ ਹੀ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ। ਤੇ ਟੀਵੀ ਜਿਹੜਾ ਚੈਨਲ ਆ 84 ਆ, ਇਹ ਹਮੇਸ਼ਾ ਹੀ ਬੁਲੰਦੀਆਂ ਦੇ ਵਿੱਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ ਤੁਹਾਡਾ ਬਹੁਤ ਸ਼ੁਕਰ ਕਿ ਤੁਸੀਂ ਤਿੰਨੇ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਇਸ ਉਪਰਾਲੇ ਤੇ ਤੁਸੀਂ ਸਾਰੇ ਸਿੱਖ ਕੌਮ ਨੂੰ ਇਕੱਠਾ ਕਰ ਰਹੇ ਹੋ। ਅਸੀਂ ਚਾਹਾਂਗੇ, ਅਸੀਂ ਵੀ ਬੇਨਤੀ ਕਰਦੇ ਕਿ ਅਗਲੀ ਵਾਰ ਵੀ ਕੋਈ ਇਦਾਂ ਦੇ ਪੰਥਕ ਮੁੱਦੇ ਹੁੰਦੇ ਨੇ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਤੇ ਵੀ ਖੜਨਾ ਚਾਹੀਦਾ ਹੈ। ਤੇ ਤੁਹਾਡੇ ਕੋਲ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਪਰ ਉਸ ਤੋਂ ਪਹਿਲਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਟੀਵੀ 84 ਦੀ ਪੂਰੀ ਟੀਮ ਵੀ ਤੁਹਾਡੇ ਅੱਗੇ ਬੇਨਤੀ ਕਰਦੇ ਕਿ ਤੁਸੀਂ ਵੀ ਵੈਨਸਡੇ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਸਾਡੇ ਨਾਲ ਪਹੁੰਚੋ। ਆਪਣੀਆਂ ਕਾਲੀਆਂ ਚੁੰਨੀਆਂ ਲੈ ਕੇ, ਕਾਲੀਆਂ ਪੱਗਾਂ ਦੇ ਨਾਲ ਤੇ ਕਾਲੇ ਝੰਡੇ ਲੈ ਕੇ ਜ਼ਰੂਰ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਪਹੁੰਚੋ। ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਨੇਬਰਸ ਨੂੰ ਲੈ ਕੇ ਉੱਥੇ ਪਹੁੰਚੋ। ਐਂਡ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਅਸੀਂ ਮਿਲਾਂਗੇ ਕੱਲ ਨੂੰ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।